ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ, 1570 AM ਸਟਾਕਟਨ ਤੇ 99.3 FM ਸੈਨੋਜ਼ੇ ਬੇ ਏਰੀਏ 'ਚ ਸੁਣ ਰਹੇ ਹੋ। ਨਾਲ ਦੀ ਨਾਲ ਫੇਸਬੁੱਕ, YouTube ਤੇ ਦੇਖ ਰਹੇ ਹੋ। ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ, ਅੱਜ ਦੀ ਇਹ ਜਿਹੜੀ ਹੁਣ ਬ੍ਰੇਕਿੰਗ ਨਿਊਜ਼ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਬਹੁਤ ਮੰਦਭਾਗੀ ਜਿਹੜੀ ਇਹ ਖਬਰ ਹਰਜੋਤ ਸਿੰਘ ਜੀ ਆ ਰਹੀ ਆ। ਪਿਛਲੇ 2 ਦਿਨ ਤੋਂ ਆਪਾਂ ਮਰਸਡ ਕਾਊਂਟੀ ਦੇ ਵਿੱਚ ਜਿਹੜਾ ਪੰਜਾਬੀ ਪਰਿਵਾਰ ਅਗਵਾ ਹੋਇਆ ਸੀ ਉਸ ਨੂੰ ਲੱਭਣ ਦੇ ਲਈ ਦੁਆਵਾਂ ਕਰ ਰਹੇ ਸੀ, ਅਰਦਾਸ ਕਰ ਰਹੇ ਸੀ। ਜਦੋਜਹਿਦ ਜਿਹੜੀ ਆ ਮਰਸਡ ਕਾਊਂਟੀ ਦੇ ਸ਼ੈਰਿਫ ਡਿਪਾਰਟਮੈਂਟ ਦੇ ਨਾਲ FBI, DOJ ਸਾਰੇ ਜਾਣੇ ਜਿਹੜੇ ਉਹ ਲੱਗੇ ਹੋਏ ਸੀਗੇ। ਉਸ ਦੇ ਬਾਬਤ ਲੇਟੈਸਟ ਬ੍ਰੇਕਿੰਗ ਨਿਊਜ਼ ਇਹ ਆ ਰਹੀ ਆ। ਅੱਜ ਤਕਰੀਬਨ ਸ਼ਾਮੀ 7 ਵਜੇ ਬਦਾਮਾਂ ਦੇ ਇੱਕ ਖੇਤ ਚੋਂ ਜਿਹੜਾ ਡੌਸ ਪੈਲਸ ਤੇ ਅਲਨਾਈਡੋ ਇਲਾਕਾ ਆ 15233 ਦਾ ਜਿਹੜਾ ਇਲਾਕਾ ਆ ਉਸ ਦੇ ਇਰਦ ਗਿਰਦ ਇੱਕ ਖੇਤ ਦੇ ਵਿੱਚੋਂ ਉਹਨਾਂ ਦੀਆਂ ਚਾਰੇ ਜੀਆਂ ਦੀਆਂ ਲਾਸ਼ਾਂ ਜਿਹੜੀਆਂ ਆ ਉਹ ਉਹਨਾਂ ਨੂੰ ਮਿਲੀਆਂ ਆ। ਸੋ ਪਰਿਵਾਰ ਦਾ, ਕਮਿਊਨਿਟੀ ਦਾ, ਸਾਰਿਆਂ ਦਾ ਦਿਲ ਇਸ ਖਬਰ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਟੁੱਟ ਚੁੱਕਾ ਹੈ ਵੀ ਇਹ ਕੀ ਇੱਦਾਂ ਦਾ ਜਿਹੜਾ ਉਹ ਭਾਣਾ ਵਾਪਰ ਗਿਆ। ਸੋ ਬਹੁਤ ਹੀ ਅਫਸੋਸ ਦੇ ਨਾਲ ਸਾਨੂੰ ਦੱਸਣਾ ਪੈ ਰਿਹਾ ਤੁਹਾਨੂੰ ਸਾਰਿਆਂ ਨੂੰ ਵੀ ਉਹ ਚਾਰੇ ਜੀ ਜਿਨ੍ਹਾਂ ਨੂੰ ਅਗਵਾ ਕੀਤਾ ਸੀਗਾ ਉਹ ਇਸ ਦੁਨੀਆ 'ਚ ਨਹੀਂ ਰਹੇ। ਉਹਨਾਂ ਦਾ ਜਿਹੜਾ ਉਸ ਦੇ ਦੁਆਰਾ, ਉਸ ਅਪਰਾਧੀ ਦੇ ਦੁਆਰਾ ਕਤਲ ਜਿਹੜਾ ਆ ਉਹ ਕਰ ਦਿੱਤਾ ਗਿਆ ਹੈ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਇਸ ਟਾਈਮ ਮਰਸਡ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਤੋਂ ਤਰਲੋਚਨ ਸਿੰਘ ਸੋਹਲ ਜੀ ਆਪਣੇ ਨਾਲ ਜੁੜ ਚੁੱਕੇ ਨੇ। ਇਹ ਸ਼ੈਰਿਫ ਡਿਪਾਰਟਮੈਂਟ ਦੇ ਨਾਲ ਉੱਥੇ ਕੰਮ ਕਰਦੇ। ਅੱਜ ਸਵੇਰੇ ਵੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ। ਸੋ ਆਪਾਂ ਨੂੰ ਇਸ ਕੇਸ ਦੇ ਬਾਰੇ ਕਿੱਦਾਂ ਪਤਾ ਲੱਗਾ ਜਾਂ ਕਿਵੇਂ ਉਸ ਦੇ ਬਾਰੇ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰਨਗੇ। ਤਰਲੋਚਨ ਸੋਹਲ ਜੀ ਤੁਹਾਨੂੰ ਅਸੀਂ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਾਰੇ ਸਰੋਤਿਆਂ ਨੂੰ, ਸਾਰੀ ਕਮਿਊਨਿਟੀ ਨੂੰ। ਮਤਲਬ ਕਿ ਇਹ ਜਿਹੜੀ ਬੈਡ ਨਿਊਜ਼ ਦੇਣ ਲਈ ਨਹੀਂ ਸੀਗੇ ਅਸੀਂ ਕਾਬਲ, ਪਰ ਜਿਹੜਾ ਜਿੰਨਾ ਦੁੱਖ ਅਸੀਂ ਫੇਸ ਕਰ ਰਹੇ ਹਾਂ ਐਜ਼ ਏ ਕਮਿਊਨਿਟੀ ਮੈਂਬਰ, ਐਜ਼ ਏ ਪੁਲਿਸ ਅਫਸਰ ਦੇ ਤੌਰ 'ਤੇ, ਮਤਲਬ ਕਿ ਜ਼ਿਆਦਾ ਤਕਲੀਫ ਆ ਮਤਲਬ ਕਿ ਦੱਸਣ ਲੱਗੇ। ਬਿਲਕੁਲ ਜੀ, ਸਾਰਿਆਂ ਦਾ ਰੁੱਗ ਭਰ ਆ ਰਿਹਾ ਆ ਇਹ ਖਬਰ ਜਿਹੜੀ ਉਹ ਸੁਣ ਕੇ, ਕਿਉਂਕਿ ਆਪਾਂ ਸਾਰੇ ਜਾਣੇ ਕੋਸ਼ਿਸ਼ਾਂ ਕਰ ਰਹੇ ਸੀ, ਲੋਕ ਇੱਧਰ ਉੱਧਰ ਹੱਥ ਪੱਲੇ ਮਾਰ ਰਹੇ ਸੀ ਵੀ ਸ਼ਾਇਦ ਕੁਛ ਪਤਾ ਲੱਗ ਸਕੇ। ਸੋ ਤੁਹਾਨੂੰ ਅੱਜ ਜੇ ਆਪਾਂ ਪੁਲਿਸ ਦੇ ਤੌਰ 'ਤੇ ਜੇ ਤੁਹਾਨੂੰ ਜਿਹੜਾ ਪੁੱਛੀਏ ਵੀ ਅੱਜ ਤੁਹਾਨੂੰ ਕਦੋਂ ਇਸ ਚੀਜ਼ ਦੀ ਜਿਹੜੀ ਭਿਣਕ ਲੱਗੀ, ਤੁਹਾਨੂੰ ਕਿੱਦਾਂ ਜਿਹੜਾ ਇਹ ਪਤਾ ਲੱਗਾ ਵੀ ਇਹ ਲਾਸ਼ਾਂ ਉਸ ਫੀਲਡ ਦੇ ਵਿੱਚ ਤੁਹਾਨੂੰ ਮਿਲੀਆਂ ਨੇ, ਜਾਂ ਉੱਥੇ ਕਿਸੇ ਨੇ ਕਾਲ ਆਈ ਸੀ ਜਾਂ ਕਿੱਦਾਂ ਹੋਇਆ? ਇਹ ਅਸਾਂ ਕੋਈ 6:30 ਵਜੇ ਦਾ ਟਾਈਮ ਸੀਗਾ ਜਿਸ ਟਾਈਮ ਪਹਿਲੀ ਕਾਲ ਆਈ ਹੈ ਕਿਸੇ ਫਾਰਮਰ ਨੇ, ਜਿਹੜਾ ਕਿ ਆਪਣੇ ਬਦਾਮ ਝਾੜ ਰਿਹਾ ਸੀਗਾ ਤੇ ਉਹਨੇ ਇੱਕ ਡੈਡ ਬਾਡੀ ਦੇਖੀ ਆ। ਤੇ ਅਸੀਂ ਉਸ ਟਾਈਮ ਮਤਲਬ ਕਿ ਵੀ ਅਸੀਂ ਵੀ ਲੱਭਣ ਲੱਗੇ ਸੀਗੇ ਸਵੇਰ ਦੇ, ਜਦੋਂ ਸਾਡੀ ਪ੍ਰੈਸ ਕਾਨਫਰੰਸ ਹੋਈ ਸੀਗੀ ਸਵੇਰੇ, ਤੇ ਉਸ ਤੋਂ ਬਾਅਦ ਸਾਨੂੰ ਇੱਥੇ ਇਨਫੋਰਮੇਸ਼ਨ ਮਿਲੀ ਸੀਗੀ ਤੇ ਅਸੀਂ ਉਸ ਏਰੀਏ ਦੇ ਵਿੱਚ ਹੀ ਸੀਗੇ। ਤੇ 6:30 ਵਜੇ ਜਦੋਂ ਡਿਸਪੈਚ ਹੋਇਆ ਵੀ ਉੱਥੇ ਡੈਡ ਬਾਡੀ ਲੱਭੀ ਆ ਕੋਈ, ਤੇ ਉਹਨੇ ਨੇ ਸਾਡੇ ਜਿਹੜੇ ਡਿਪਟੀ ਸੀਗੇ ਉਸ ਏਰੀਏ ਦੇ ਵਿੱਚ ਉਹ ਫਿਰ ਗਏ ਉੱਥੇ ਤੇ ਉਹਨਾਂ ਨੇ ਦੇਖਿਆ ਬਾਕੀ ਤਿੰਨ ਉੱਥੇ ਪਈਆਂ ਸੀ। ਸੋ ਇਹ ਤੁਸੀਂ ਏਰੀਆ ਥੋੜਾ ਸਾਨੂੰ ਆਇਡੈਂਟੀਫਾਈ ਕਰਕੇ ਦੱਸੋਗੇ ਵੀ ਇਹ ਕਿਹੜਾ ਇਲਾਕਾ ਜਿਹੜਾ ਉਹ ਪੈਂਦਾ ਆ ਤੇ ਮੌਕੇ ਵਾਰਦਾਤ ਤੋਂ ਕਿੰਨੀ ਦੂਰ ਪੈਂਦਾ ਸੀ? ਤੇ ਅਲਨਾਈਡਾ ਤੋਂ 8 ਮੀਲ ਦੂਰ ਆ ਵਿੱਚ ਨੂੰ, ਡੌਸ ਪੈਲਸ ਵੱਲ ਨੂੰ, ਤੇ 152 ਦੇ ਲਾ ਲਓ ਤੁਸੀਂ ਵੀ 59 ਦੇ ਵਿਚਕਾਰ ਦੇ ਸਾਈਡ ਨੂੰ ਪੈ ਜਾਂਦਾ ਆ। ਤੇ 59 ਤੋਂ ਹੈਗਾ ਆ ਥੋੜਾ ਜਿਹਾ ਇਹ ਇੱਧਰ ਨੂੰ ਵੈਸਟ ਵੱਲ ਨੂੰ ਪੈ ਜਾਂਦਾ ਆ, ਤੇ 152 ਤੋਂ ਨਾਰਥ ਵੱਲ ਨੂੰ ਪੈ ਜਾਂਦਾ। ਇਹ ਉਹੀ ਏਰੀਆ ਹੈ ਜਿੱਥੋਂ ਕੱਲ ਫੋਨ ਲੱਭਿਆ ਸੀ ਉਹਨਾਂ ਦਾ?
ਉਹਦੇ ਲਾਗੇ ਛਾਗੇ, ਹਾਂਜੀ, ਉਹਦੇ ਉਸੇ ਅਪਰੋਕਸੀਮੇਟ ਏਰੀਏ ਦੇ ਵਿੱਚ। ਅੱਛਾ, ਉਸ ਦੇ ਇਰਦ ਗਿਰਦ ਦੇ ਸੀਗਾ ਜਿਹੜਾ। ਸੋ ਹਾਂਜੀ ਕਿ ਪੁਲਿਸ ਦੀ ਕੀ ਜਿਹੜਾ ਇਹ ਲੱਗਦਾ, ਕੀ ਤੁਹਾਨੂੰ ਲੱਗ ਰਿਹਾ ਵੀ ਕੀ ਉਹਨੇ ਕੱਲ ਹੀ ਇਸ ਕਰਤੂਤ ਨੂੰ ਅੰਜਾਮ ਦਿੱਤਾ, ਜਾਂ ਕਦੋਂ ਕੁ ਜੇ ਉਹਨੇ ਵੀ ਪਹਿਲੋਂ ਹੀ ਕਰਤਾ ਸੀ, ਜਾਂ ਕਦੋਂ ਕੁ ਜੇ ਕੁਛ ਇਦਾਂ ਦਾ ਥਿਊਰੀ ਹੈ ਕੋਈ? ਇਹੋ ਉਹਨੇ ਇਹਨਾਂ ਨੇ ਉਹ ਮੇਰੇ ਖਿਆਲ ਉਸੇ ਦਿਨ ਹੀ ਕਰ ਦਿੱਤਾ। ਹੁਣ ਬਾਕੀ ਜਿਹੜਾ ਪ੍ਰੋਸੈਸ ਕਰਕੇ ਪਤਾ ਲੱਗੂਗਾ ਵੀ ਕਦੋਂ ਦੀ ਜਿਹੜੀ ਉੱਥੇ ਜਿਹੜੀ ਪਈ ਜਦੋਂ ਇਸ ਨੂੰ ਫੜ ਲਿਆ ਗਿਆ ਸੀਗਾ, ਪੁਲਿਸ ਨੇ ਹਿਰਾਸਤ ਚ ਲਿਆ ਸੀ ਤਰਲੋਚਨ ਸੋਹਲ ਜੀ, ਇਹਨੇ ਕੁਝ ਦੱਸਿਆ ਸੀਗਾ, ਬੋਲ ਕੇ ਕੁਝ ਦੱਸਿਆ ਸੀਗਾ ਵੀ ਇਹ ਜੀਂਦੇ ਨੇ ਜਾਂ ਇਸਨੇ ਮੁਕਾ ਦਿੱਤੇ ਆ? ਕੀ ਇਸਨੇ ਹਸੂਸ ਸਲਗਾਡੋ ਨੇ ਉਦੋਂ ਦੱਸਿਆ? ਹਸੂਸ ਸਲਗਾਡੋ ਜਿਹੜਾ ਇਹਨਾਂ ਨਾਲ ਸੀਗਾ, ਮਤਲਬ ਕਿ ਮੈਡੀਸਨ ਉਹਨੂੰ ਦਿੰਦਾ ਡਾਕਟਰ, ਉਹਦੇ ਕੋਲੋਂ ਸਾਨੂੰ ਇਨਫੋਰਮੇਸ਼ਨ ਜਿਹੜੀ ਥੋੜੀ ਬਹੁਤੀ ਮਿਲਦੀ ਸੀਗੀ, ਅਸੀਂ ਉਹਦੇ ਤੇ ਹੀ ਐਕਸ਼ਨ ਲੈਂਦੇ ਸੀਗੇ। ਤੇ ਉਹ ਸਵੇਰੇ ਤਾਂ ਮਤਲਬ ਕਿ ਵੀ ਇੱਥੇ ਤਾਈਂ ਵੀ ਸਾਨੂੰ ਹੋ ਗਿਆ ਸੀਗਾ ਵੀ ਉਹਨੂੰ ਪੁੱਛਿਆ ਅਸੀਂ ਵੀ ਜੇ ਜੀਂਦੇ ਆ ਤਾਂ ਉਹਨੇ ਪਹਿਲਾਂ ਸਿਰ ਮਾਰਿਆ, ਫਿਰ ਬਾਅਦ ਦੇ ਵਿੱਚ ਸਾਨੂੰ ਇੱਕ ਦੋ ਘਰਾਂ ਦੀ ਡਾਇਰੈਕਸ਼ਨ ਵੀ ਦਿੱਤੀ ਹੈ। ਤੇ ਉਸ ਤੋਂ ਬਾਅਦ ਫਿਰ ਮਤਲਬ ਕਿ ਸ਼ਾਮੀ ਉਹ ਬਿਲਕੁਲ ਹੀ ਫਿਰ ਬੰਦ ਹੋ ਗਿਆ, ਮਤਲਬ ਕਿ ਦੱਸਣਾ ਕੁਛ। ਤੇ ਉਹਨੇ ਚਿਰ ਨੂੰ ਫਿਰ ਸਾਡੇ ਫਾਰਮਰ ਦੀ ਕਿਸੇ ਦੀ ਆ ਗਈ ਸੀਗੀ ਕਾਲ, ਤੇ ਫਿਰ ਇੱਧਰ ਨੂੰ ਅਸੀਂ ਭੱਜ ਤੁਰੇ। ਤੇ ਸੋਹਲ ਸਾਹਿਬ, ਜਦੋਂ ਕੱਲ ਫੋਨ ਮਿਲਿਆ ਸੀ, ਉਹ ਸੇਮ ਹੀ ਫਾਰਮਰ ਸੀ ਜਾਂ ਡਿਫਰੈਂਟ ਫਾਰਮਰ ਸੀ ਉਹਨਾਂ? ਨਹੀਂ, ਇਹ ਡਿਫਰੈਂਟ ਫਾਰਮ, ਡਿਫਰੈਂਟ ਥੋੜਾ ਜਿਹਾ ਉੱਤੋਂ ਹਟਮਾ ਏਰੀਆ, ਬਾਹਲੀ ਦੂਰ ਨਹੀਂ ਗਾ ਉਹਦੇ ਤੋਂ, ਉਸੇ ਸਟਰੀਟ ਤੋਂ, ਪਰ ਇਹ ਆ ਵੀ ਉਸ ਏਰੀਏ ਦੇ ਵਿੱਚ। ਆਈ ਨੋ ਅਜੇ ਟੂ ਅਰਲੀ ਆ, ਕਈ ਚੀਜ਼ਾਂ ਜਿਹੜੀਆਂ ਪੁੱਛਣੀਆਂ, ਤੁਸੀਂ ਵੀ ਪ੍ਰੋਸੈਸ ਸਾਰਾ ਕੁਛ ਜਿਹੜਾ ਉਸਨੂੰ ਇਹ ਕਰਨਾ ਆ। ਕੀ ਇਹ ਸਲਗਾਡੋ ਨਾਂ ਦੇ ਇਸ ਜਿਹੜੇ ਬੰਦੇ ਦਾ ਕੋਈ ਉਸ ਏਰੀਏ ਦੇ ਵਿੱਚ ਕੋਈ ਲਿੰਕ ਵੀ ਸੀਗਾ, ਕੋਈ ਪੁਰਾਣਾ ਲਿੰਕ ਵੀ ਸੀਗਾ ਜਿਹੜਾ ਇਸ ਪਾਸੇ ਨੂੰ ਇਹ ਲੈ ਕੇ ਗਿਆ ਪਰਿਵਾਰ? ਨਹੀਂ ਜੀ, ਇਹ ਮਤਲਬ ਕਿ ਇਹ ਨਹੀਂ ਆਪਾਂ ਕਹਿ ਸਕਦੇ ਵੀ ਇੱਧਰ ਉਹਦਾ ਕੋਈ ਲਿੰਕ ਆ। ਇਹ ਆ ਵੀ ਉਹਨੇ ਰਿਮੋਟ ਏਰੀਆ ਲੱਭਣਾ ਸੀਗਾ, ਕਿਤੇ ਰਿਮੋਟ ਥਾਂ ਤੇ ਜਾਣਾ ਸੀਗਾ। ਤੇ ਮਤਲਬ ਕਿ ਹਮੇਸ਼ਾ ਹੀ ਜਦੋਂ ਏਦਾਂ ਬੰਦਾ ਕਰਦਾ ਹੈ, ਉਹ ਰਿਮੋਟ ਏਰੀਆ ਨੂੰ ਜਾਂਦਾ ਹੁੰਦਾ। ਤੇ ਸਵੇਰੇ ਵੀ ਮੈਂ ਇਸੇ ਕਰਕੇ ਮੈਂ ਲੋਕਾਂ ਨੂੰ ਕਹਿੰਦਾ ਸੀਗਾ ਵੀ ਜਿਨ੍ਹਾਂ ਦੇ ਫਾਰਮ ਹੈਗੇ ਆ, ਆਪੋ ਆਪਣੇ ਫਾਰਮਾਂ 'ਚ ਦੇਖਣ, ਮਤਲਬ ਕਿ ਐਂਡ ਜਿਹੜਾ ਹੈ ਫਾਰਮਾਂ 'ਚ ਹੀ ਹੁੰਦਾ ਹੁੰਦਾ, ਜਾਂ ਜਿੱਧਰ ਕੋਈ ਨਹੀਂ ਰਹਿੰਦਾ ਹੁੰਦਾ, ਰਿਹਾਇਸ਼ ਨਹੀਂ ਹੁੰਦੀ। ਤੇ ਉਹ ਚੀਜ਼ ਨਿਕਲੀ। ਮੁੱਢਲੇ ਤੌਰ ਤੇ ਦੇਖ ਕੇ ਕੀ ਲੱਗਦਾ ਆ ਵੀ ਉਹਨੇ ਕਿੱਦਾਂ ਇਹਨਾਂ ਦਾ ਜਿਹੜਾ ਮੁਕਾਇਆ ਇਹਨਾਂ ਨੂੰ? ਕੀ ਗੋਲੀ ਦੇ ਨਾਲ, ਬਲੰਟ ਟਰੋਮ ਸੀਗਾ, ਜਾਂ ਕਿੱਦਾਂ ਉਹਨੇ ਕੀਤਾ? ਕੁਛ ਏਦਾਂ ਪਤਾ ਲੱਗਾ? ਦੇਖੋ, ਅਸੀਂ ਅਜੇ ਬਾਹਰ ਉਹਨਾਂ ਦੇ ਕੋਲ ਨਹੀਂ ਜਾ ਰਹੇ, ਅਸੀਂ ਥੋੜੇ ਜਿਹੇ ਡਿਸਟੈਂਸ ਤੋਂ ਦੇਖੇ ਆ। ਤੇ ਉਹਦੇ ਮਤਲਬ ਕਿ ਬੋਲਣ ਲੱਗੇ ਤਿੰਨਾਂ ਜਣੇ ਵੀ, ਜਿਹੜੇ ਦੋ ਬ੍ਰਦਰ ਆ ਤੇ ਲੇਡੀਜ਼, ਬੱਚੇ ਦਾ ਅਜੇ ਪਤਾ ਨਹੀਂ ਲੱਗ ਰਿਹਾ। ਅੱਛਾ, ਲਾਸ਼ਾਂ ਚਾਰੇ ਜੀਆਂ ਦੀਆਂ ਬਰਾਮਦ ਹੋ ਗਈਆਂ ਨੇ? ਚਾਰ ਦੀਆਂ, ਬੱਚਾ ਜਿਹੜਾ ਮਾਂ ਦੇ ਕੋਲ ਆ, ਤੇ ਦੂਜੇ ਜਿਹੜੇ ਥੋੜੇ ਫਾਸਲੇ ਪਏ। ਹਾਏ ਵੇ ਰੱਬਾ। ਇੱਕ ਸੋਹਲ ਸਾਹਿਬ, ਸਾਡੇ ਰੇਡੀਓ ਤੇ ਬਹੁਤ ਕਾਲਸ ਆਈਆਂ ਸੀ ਵੀ ਹੋ ਸਕਦਾ ਇਹ ਐਜ਼ ਏ EMPLOYE ਵੀ ਉਹਨਾਂ ਦੇ ਕੰਮ ਕਰਦਾ ਸੀ, ਜਾਂ ਇਹ ਐਸੇ ਰੈਂਡਮ ਚਲ ਗਿਆ ਉਹਨਾਂ ਦੇ? ਇਹ ਜਿਹੜਾ ਆਰਪੀ ਮੁੰਡਾ ਆ, ਉਹਦੇ ਦੱਸਣ ਤੇ ਆ, ਜਿਹਨੇ ਆਪਣਾ ਸੁਖਦੀਪ ਸੀਗਾ ਜੀ, ਤੇ ਉਹਦੇ ਦੱਸਣ ਤੇ ਆ ਵੀ ਇਹਨੇ ਮਹੀਨਾ ਕੁ ਕੰਮ ਕੀਤਾ ਆ। ਤੇ ਉਹਦੇ ਦੱਸਣ ਤੇ ਆ ਇਹ ਵੀ ਉਹਨਾਂ ਦੇ ਨਾਲ ਵਧੀਆ ਡੀਲ ਨਹੀਂ ਸੀਗੀ ਇਹਦੀ। ਤੇ ਕੀ ਕੋਈ ਇਹਨਾਂ ਦੀ ਕਿਤੇ ਅਣਬਣ ਹੋਈ ਸੀ? ਸੁਖਦੀਪ ਹੁਣਾਂ ਨੇ ਕੁਛ ਅਜਿਹਾ ਵੀ ਕੁਛ ਦੱਸਿਆ ਵੀ ਕੋਈ ਅਣਬਣ ਤਾਂ ਨਹੀਂ ਇਹਨਾਂ ਦੇ ਇਸ ਸਲਗਾਡੋ ਦੇ ਨਾਲ ਜਿਹੜੀ ਕੋਈ ਹੋਈ? ਉਹਨੇ ਕਾਹਦਾ ਕੀ ਮੋਟਿਵ ਦਾ ਕੁਛ ਪਤਾ ਲੱਗ ਰਿਹਾ? ਮੋਟੀਵੇਸ਼ਨ ਨਹੀਂ ਅਜੇ ਪਤਾ ਲੱਗਾ ਜੀ ਕੋਈ ਵੀ, ਮਤਲਬ ਕਿ ਉਹਦੇ ਬਾਰੇ ਅਸੀਂ ਕਰ ਰਹੇ ਹਾਂ। ਹੋਪਫੁਲੀ ਮਤਲਬ ਕਿ ਜੇ ਕੱਲ ਨੂੰ ਡਾਕਟਰ ਤੋਂ ਰਿਲੀਜ਼ ਹੋ ਜਾਏ, ਫਿਰ ਅਸੀਂ ਸ਼ੁਰੂ ਹੋਣਾ ਉਹਦੇ ਕੋਲ ਪੁੱਛਗਿੱਛ, ਤੇ ਫਿਰ ਪਤਾ ਲੱਗੂਗਾ ਜੀ। ਇਹੋ ਜਿਹੇ ਮੌਕੇ ਦੇ ਉੱਤੇ ਕਮਿਊਨਿਟੀ ਦਾ ਦਿਲ ਟੁੱਟਾ ਪਿਆ ਆ ਸਾਰਿਆਂ ਦਾ, ਤੇ ਤੁਹਾਡੇ ਲਈ ਤਾਂ ਹੋਰ ਵੀ ਸੋਹਲ ਸਾਹਿਬ ਔਖਾ ਹੈ, ਕਿਉਂਕਿ ਇੱਦਾਂ ਦੀ ਘਟਨਾ ਜਿਹੜੀ ਆਪਾਂ ਕਿਤੇ ਸੁਣੀ ਨਹੀਂ। ਕੀ ਜਿਹੜਾ ਇਹ ਚੀਜ਼ ਇਹ ਵਾਪਰ ਗਈ ਆ, ਇਹ ਦਿਲ ਕੰਬਾਊ ਜਿਹੜੀ ਇਹ ਘਟਨਾ ਆਪਾਂ ਜਿਹੜੀ ਉਹ ਦੇਖੀ ਆ, ਤੁਸੀਂ ਇਹੋ ਜਿਹੇ ਮੌਕੇ ਦੇ ਉੱਤੇ ਕਮਿਊਨਿਟੀ ਨੂੰ ਕੀ ਅਪੀਲ ਸੰਦੇਸ਼ ਦੇਣਾ ਚਾਹੁੰਦੇ ਆ? ਮੈਂ ਤਾਂ ਇਹੋ ਗੱਲ ਕਹੂੰਗਾ ਵੀ ਮਤਲਬ ਕਿ ਸਾਰੇ ਬਹੁਤ ਸੈਡ ਆ, ਮਤਲਬ ਕਿ ਅੱਗੋਂ ਤੋਂ ਜਿਹੜੇ ਆਪਣੇ ਬਿਜ਼ਨਸ ਜਿੰਨੇ ਵੀ ਲੋਕ ਕਰਦੇ ਆ ਛੋਟੇ ਮੋਟੇ, ਤੇ ਆਪਣਾ ਖਿਆਲ ਰੱਖਣ,
ਤੇ ਬੜਾ ਅਫਸੋਸ ਆ। ਸਾਰੀ ਕਮਿਊਨਿਟੀ ਨੂੰ ਇੱਕ ਹੋ ਕੇ ਰਹਿਣਾ ਪੈਣਾ ਆ। ਆਪਣੇ ਆਪਣੇ ਜਿਹੜੇ ਇੱਕ ਦੂਜੇ ਦੇ ਨਾਲ ਕੋਈ ਇਹੋ ਜਿਹੇ ਰਿਲੇਸ਼ਨਸ਼ਿਪ ਬੈਡ ਰਿਲੇਸ਼ਨਸ਼ਿਪ ਹੋ ਜਾਂਦੀ ਹੈ ਕਿ ਉਹ ਆਪਣੇ ਖਰਾਬ ਨਾ ਕਰਨ ਤੇ ਜੁੜ ਮਿਲ ਕੇ ਬੈਠਣ ਸਾਰੇ। ਤੇ ਇਹ ਕੋਈ ਮਤਲਬ ਕਿ ਕਿਸੇ ਨਾਲ ਵੀ ਹੈਪਨ ਹੋ ਸਕਦਾ ਤੇ ਮਾੜਾ ਜਿਹਾ ਖਿਆਲ ਰੱਖਣ ਆਪਣੇ ਏਰੀਏ ਦਾ, ਆਪਣੇ ਥਾਂ ਦਾ, ਲਾ ਇਨਫੋਰਸਮੈਂਟ ਦੇ ਨਾਲ ਮਿਲ ਕੇ ਰਹਿਣ। ਤੇ ਮਤਲਬ ਕਿ ਵੀ ਇਸ ਘਟਨਾ ਦੇ ਵਿੱਚ ਅਸੀਂ ਤਾਂ ਕੁਛ ਕਹਿ ਵੀ ਨਹੀਂ ਸਕਦੇ ਵੀ ਮਤਲਬ ਕਿ ਇੰਨਾ ਦੁੱਖ ਹੋਇਆ। ਮਤਲਬ ਕਿ ਉਸ ਵੇਲੇ ਅਸੀਂ ਇਹ ਰੱਬ ਤੋਂ ਦੁਆ ਮੰਗਦੇ ਸੀਗੇ ਵੀ ਮਤਲਬ ਕਿ ਡੈਡ ਬਾਡੀ ਇਹਨਾਂ ਦੀ ਨਾ ਨਿਕਲੇ ਕਿਤੇ ਠੀਕ ਜਦੋਂ ਹਾਂਜੀ ਠੀਕ ਹੋਣਾ। ਜੀ ਸੋਹਲ ਸਾਹਿਬ, ਤੁਸੀਂ ਪੋਲੀਟੀਕਲੀ ਤਾਂ ਨਹੀਂ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ? ਸਾਡੀ ਸਟੇਟ ਕੈਲੀਫੋਰਨੀਆ ਬੜੀ ਮੈਸਅਪ ਕਰ ਦਿੱਤੀ ਉਹ ਇਸ ਵੇਲੇ ਪੋਲੀਟੀਸ਼ੀਅਨਸ ਨੇ। ਇਹ ਬੰਦਾ ਕ੍ਰਿਮੀਨਲ ਸੀਗਾ, 10 ਸਾਲ ਸਜ਼ਾ ਕੱਟ ਕੇ ਆਇਆ। ਉਹ ਤੋਂ ਬਾਅਦ ਕੋਈ ਇਦਾਂ ਦੀ ਚੀਜ਼ ਕੋਈ ਨਹੀਂ ਸੀ ਵੀ ਇਹਦਾ ਕਿਤੇ ਡਾਟਾ ਰੱਖਿਆ ਜਾਂਦਾ ਵੀ ਬੰਦਾ ਆਲਰੇਡੀ ਕ੍ਰਿਮੀਨਲ ਆ, ਫਿਊਚਰ ਦੇ ਵਿੱਚ ਵੀ ਇਹ ਕੋਈ ਇਦਾਂ ਦਾ ਕ੍ਰਾਈਮ ਕਰ ਸਕਦਾ, ਜਦ ਕਿ ਐਗਜ਼ੈਕਟਲੀ ਇਸਨੇ ਸੇਮ ਕ੍ਰਾਈਮ ਕੀਤਾ ਸੀ। ਪਰ ਲੱਕਲੀ ਉਸ ਟਾਈਮ ਕਿਸੇ ਦੀ ਮੌਤ ਨਹੀਂ ਹੋਈ ਸੀ। ਹਾਂਜੀ, ਪਰ ਇਹ ਹੈ ਨਾ ਵੀ ਜਦੋਂ ਪੈਰੋਲ ਤੇ ਇਹਨੂੰ ਛੱਡਿਆ ਗਿਆ ਉਦੋਂ ਨੋਟੀਫਿਕੇਸ਼ਨ ਦਿੰਦੇ ਹੁੰਦੇ ਏਰੀਏ ਨੂੰ, ਪਰ ਪਿਛਲੇ ਕੁਝ ਸਮੇਂ ਤੋਂ ਇਹਦਾ ਕੋਈ ਕੰਟੈਕਟ ਨਹੀਂ ਹੋਇਆ ਲਾ ਇਨਫੋਰਸਮੈਂਟ ਦੇ ਨਾਲ। ਸੋ ਪੈਰੋਲ ਵਾਇਓਲੇਸ਼ਨ ਚ ਵੀ ਸੀਗਾ ਆਪਣੀ ਫਿਰ? ਹਾਂਜੀ, ਪੈਰੋਲ ਤੇ ਸੀਗਾ। ਸੋ ਇਹ ਮਰਸਡ ਦਾ ਰਹਿਣ ਵਾਲਾ ਸੀ ਜਾਂ ਚੌਚਲਾ ਦਾ ਸੀ? ਕਈ ਇਹਦੇ ਦੋ ਐਡਰੈਸ ਸਾਨੂੰ ਲੱਭੇ ਆ, ਇੱਕ ਇਹ ਮਰਸਡ ਕਾਉਂਟੀ ਦੇ ਵਿੱਚ, ਇੱਕ ਮਡੇਰਾ ਕਾਉਂਟੀ ਦੇ ਵਿੱਚ। ਜੀ ਜੀ। ਸੋ ਇਸ ਕੇਸ ਦੇ ਬਾਬਤ ਕੋਈ ਹੋਰ ਜਾਣਕਾਰੀ ਸੋਹਲ ਸਾਹਿਬ ਜੇ ਤੁਸੀਂ ਕੁਝ ਸ਼ੇਅਰ ਕਰਨਾ ਚਾਹੁੰਦੇ ਹੋ? ਹੋਰ ਇਸ ਟਾਈਮ ਕੋਈ ਨਹੀਂ, ਅਜੇ ਸਾਰਾ ਕ੍ਰਾਈਮ ਸੀਨ ਜਿਹੜਾ ਉਹ ਪ੍ਰੋਸੈਸ ਕਰਨਾ ਆ ਡਿਪਾਰਟਮੈਂਟ ਆਫ ਜਸਟਿਸ ਨੇ। ਤੇ ਸੂਨ ਦੇ ਡਨ ਦੈਨ ਟੁਮਾਰੋ ਮਾਰਨਿੰਗ ਯੂ ਕੈਨ ਸ਼ੁਡ ਕਾਲ। ਕੱਲ ਸਵੇਰ ਨੂੰ ਕਾਲ ਕਰ ਲਿਓ, ਫਿਰ ਆਪਾਂ ਜ਼ਿਆਦਾ ਟਾਕ ਕਰ ਸਕਦੇ। ਹਾਂਜੀ, ਜਦੋਂ ਸੌਰੀ ਜਾਣ ਤੋਂ ਪਹਿਲਾਂ ਮੈਂ ਪੁੱਛਣਾ ਚਾਹੁੰਦਾ ਵੀ ਜਦੋਂ ਅਗਵਾ ਹੋਏ ਸੀ, ਜਦੋਂ ਤੁਹਾਨੂੰ ਇਹ ਪਤਾ ਜਦੋਂ ਡਿਪਾਰਟਮੈਂਟ ਨੂੰ ਪਤਾ ਲੱਗਾ ਸੀਗਾ ਕਿ ਕਿਸੇ ਤਰੀਕੇ ਦੇ ਨਾਲ ਕੋਈ ਟਰੈਕ ਵਗੈਰਾ ਕੀਤਾ ਜਾ ਰਿਹਾ ਸੀਗਾ, ਕੁਛ ਪਤਾ ਲੱਗਦਾ ਸੀਗਾ ਵੀ ਕਿੱਧਰ ਨੂੰ ਜਾ ਰਿਹਾ ਹੈ, ਕੁਛ ਹੈ ਇੱਦਾਂ ਦਾ ਕੁਛ ਸੀਗਾ? ਨਹੀਂ, ਕੁਛ ਨਹੀਂ ਸੀ ਕਿਉਂਕਿ ਉਹਦੇ ਕੋਲ ਆਪਣਾ ਕੋਈ ਵਹੀਕਲ ਨਹੀਂ ਸੀਗਾ। ਉਹ ਵਿਕਟਮ ਦੇ ਵਹੀਕਲ ਜਿਹੜਾ ਵਰਤ ਰਿਹਾ ਸੀਗਾ ਤੇ ਉਹ ਵੀ ਇੱਕੋ ਥਾਂ ਤੇ ਸਾਨੂੰ ਦੱਸਿਆ ਵੀ ਉਹ 59 ਤੇ ਜਾਂਦਾ ਆ। ਉਸ ਤੋਂ ਬਾਅਦ ਸਾਨੂੰ ਕੁਛ ਨਹੀਂ ਪਤਾ। ਠੀਕ ਹੈ। ਸੋ ਜਦੋਂ ਮੈਨੂੰ ਲੱਗਦਾ ਇਸਨੇ ਪਿੱਕਾ ਸਾੜਿਆ ਆ, ਉਸ ਤੋਂ ਪਹਿਲਾਂ ਇਹ ਘਟਨਾ ਨੂੰ ਮੇ ਵੀ ਅੰਜਾਮ ਦੇ ਚੁੱਕਾ ਹੋਵੇ। ਚਲੋ ਇਹ ਟਾਈਮ ਲਾਈਨ ਹੌਲੀ ਹੌਲੀ ਪ੍ਰੋਸੈਸਿੰਗ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਪਤਾ ਲੱਗੂਗੀ। ਤੇ ਸੋਹਲ ਸਾਹਿਬ ਥੈਂਕ ਯੂ, ਤੁਸੀਂ ਜਿਹੜੀਆਂ ਜਾਣਕਾਰੀਆਂ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ। ਤੇ ਆਪਾਂ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਓਕੇ ਥੈਂਕ ਯੂ, ਧੰਨਵਾਦ ਜੀ। ਸੋ ਰਾਜਕਰਮਵੀਰ ਸਿੰਘ ਜੀ, ਇਹ ਆ ਸਾਡੀ ਸਟੇਟ ਕੈਲੀਫੋਰਨੀਆ, ਇੱਕ ਕ੍ਰਿਮੀਨਲ ਬੰਦਾ ਜਿਸ ਨੇ 2005 ਦੇ ਵਿੱਚ ਐਗਜ਼ੈਕਟਲੀ ਸੇਮ ਕ੍ਰਾਈਮ ਕੀਤਾ। ਇੱਕ ਘਰ ਦੇ ਵਿੱਚ ਚਲਾ ਗਿਆ ਤੇ ਕਿਡਨੈਪ ਕੀਤੇ। ਲੱਕਲੀ ਉਸ ਟਾਈਮ ਤੇ ਕਿਸੇ ਦੀ ਮੌਤ ਨਹੀਂ ਹੋਈ। ਇਹਨੂੰ ਸਜ਼ਾ ਹੋਈ 10 ਸਾਲਾਂ ਦੀ। 10 ਸਾਲਾਂ ਬਾਅਦ ਬਾਹਰ ਆ ਗਿਆ 2015 ਚ, ਤੇ ਹਜੇ ਵੀ ਪੈਰੋਲ ਦਾ ਪੁਲਿਸ ਵਾਲਿਆਂ ਨੂੰ ਵੀ ਕੁਝ ਨਹੀਂ ਪਤਾ। ਸੋ ਕੈਲੀਫੋਰਨੀਆ ਸਟੇਟ ਦਾ ਇੰਨਾ ਭੱਠਾ ਪੋਲੀਟੀਸ਼ੀਅਨ ਨੇ ਬਿਠਾ ਦਿੱਤਾ ਹੈ। ਤੁਹਾਨੂੰ ਯਾਦ ਹੋਊਗਾ ਕੁਝ ਸਮਾਂ ਪਹਿਲਾਂ ਜਾਰਜ ਫਲਾਇਡ ਦੀ ਮੌਤ ਹੋਈ ਸੀ। ਉਸ ਟਾਈਮ ਦੇ ਉੱਤੇ ਕਿੰਨੀਆਂ ਪੂਰਾ ਅਮਰੀਕਾ ਅੱਗਾਂ ਲਾ ਕੇ ਸਾੜ ਦਿੱਤਾ ਸੀ ਵੀ ਆਹ ਕੁਛ ਹੋਇਆ। ਹੁਣ ਇਹ ਦੇਖੋ ਵੀ ਇਸ ਕ੍ਰਿਮੀਨਲ ਬੰਦੇ ਨੇ ਆਪਣੇ 4 ਜਿਹੜੇ ਪੰਜਾਬੀ ਭੈਣ ਭਰਾ ਜਿਹੜੇ ਬੱਚੇ ਆ ਉਹਨਾਂ ਦਾ ਕੀ ਹਾਲ ਕੀਤਾ, ਬਹੁਤ ਹੀ ਮਾੜਾ। ਸੋ ਅਸੀਂ ਚਾਹੁੰਦੇ ਨਹੀਂ ਸੀ ਵੀ, ਆਪਣੀ ਪੂਰੀ ਕਮਿਊਨਿਟੀ ਨਹੀਂ ਚਾਹੁੰਦੀ ਸੀ ਵੀ ਇਹ ਬੈਡ ਖਬਰ ਇੱਦਾਂ ਦੀ ਆਵੇ ਵੀ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਵਾਪਸ ਲੈ ਆਵੇ, ਪਰ ਉਹ ਨਹੀਂ ਹੋ ਸਕਿਆ। ਸੋ ਬਹੁਤ ਹੀ ਮੰਦਭਾਗੀ ਖਬਰ ਹੈਗੀ ਆ, ਪਰਿਵਾਰ ਲਈ ਬਹੁਤ ਔਖਾ ਆ। ਇੱਕੋ ਹੀ ਪਰਿਵਾਰ ਦੇ 4 ਜਣਿਆਂ ਦਾ ਚਲੇ ਜਾਣਾ। 8 ਮਹੀਨੇ ਦੀ ਬੱਚੀ ਦਾ ਕੀ ਕਸੂਰ ਆ? ਚਲੋ ਕਿਸੇ ਦਾ ਮਨ ਮੁਟਾਵ ਰਿਹਾ ਵੀ ਹੋਵੇ ਯਾਰ, ਆਹ ਕਿਹੜਾ ਕੋਈ ਜਿਹੜਾ ਇਹ ਕੋਈ ਤਰੀਕਾ ਹੈ? ਇਹ ਕੋਈ ਮੁੱਲ ਨਹੀਂ। ਇਹ ਜਿਹੜੇ ਕ੍ਰਿਮੀਨਲ ਬਿਰਤੀ ਵਾਲੇ ਜਿਹੜੇ ਲੋਕ ਆ, ਇਹ ਜਿਹੜੇ ਕ੍ਰਿਮੀਨਲ ਆ, ਇਹ ਅੰਦਰ ਹੀ ਚੰਗੇ ਆ। ਇਹ ਭਾਈ ਇਹ ਹੁਣ ਮੰਗ ਜਿਹੜੀ ਉਹ ਚਾਹੀਦੀ ਆ ਵੀ ਭਾਈ ਅਸੀਂ ਕਿੱਥੇ ਸੇਫ ਹਾਂ, ਕਿੰਨਾ ਕੁ ਸੇਫ ਹਾਂ, ਅਸੀਂ ਕੀ ਕਰੀਏ? ਇੱਕ ਤਾਂ ਇਹਦੇ ਵਿੱਚੋਂ ਇਹ ਆ ਵੀ ਭਾਈ ਇੱਕ ਤਾਂ ਆਪਾਂ ਆਪਣੇ ਆਪ ਨੂੰ ਬਚਾਉਣ ਦੇ ਲਈ ਖੁਦ ਜਿਹੜਾ ਉਹ ਪਹਿਰਾ ਦੇਣਾ ਪੈਣਾ। ਆਪਾਂ ਨੂੰ ਖੁਦ ਜਿਹੜਾ ਉਹ
ਜਿਹੜੀ ਸੁਰੱਖਿਆ ਦੇ ਲਈ ਜਿਹੜਾ ਉਹ ਆਪ ਕਦਮ ਜਿਹੜੇ ਉਹ ਚੱਕਣੇ ਪੈਣੇ। ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਡਿਪਾਰਟਮੈਂਟ, ਸ਼ੈਰਿਫ ਡਿਪਾਰਟਮੈਂਟ ਉਹ ਤਾਂ ਬਾਅਦ 'ਚ ਹੀ ਪਹੁੰਚਦੇ ਆ, ਇੰਸੀਡੈਂਟ ਤੋਂ ਬਾਅਦ 'ਚ ਹੀ। ਕੀ ਉਹਦੇ ਦਿਮਾਗ 'ਚ ਆਇਆ? ਨਾ ਉਹਨੇ ਉੱਥੋਂ ਕੁਛ ਚੋਰੀ ਕੀਤਾ, ਉੱਥੋਂ ਉਹਨਾਂ ਨੂੰ ਅਗਵਾ ਕਰਕੇ ਲੈ ਗਿਆ। ਪਹਿਲੋਂ 2 ਜੀਆਂ ਨੂੰ, ਮੁੰਡਿਆਂ ਨੂੰ ਜਿਹੜਾ ਉਹ ਅੰਦਰ ਡੱਕਿਆ, ਬੰਨ੍ਹਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਕੁੜੀ ਤੇ ਉਸ ਦੀ ਜਿਹੜੀ ਆ ਬੱਚੀ ਤੇ ਉਸਦੀ ਜਿਹੜੀ ਮਾਂ ਆ, ਹਨਾ, ਉਹਨੂੰ ਜਿਹੜਾ ਅੰਦਰ ਲੈ ਗਿਆ। ਫਿਰ ਪਤਾ ਨਹੀਂ ਉਹਦੇ ਰਾਹ 'ਚ ਕੀ ਹੋਇਆ, ਕਿੱਦਾਂ ਹੋਇਆ, ਉਹਨੇ ਕਿੱਦਾਂ ਜਿਹੜਾ ਇਹਨਾਂ ਦਾ ਕਤਲ ਕਰਤਾ। ਫਿਰ ਪਿੱਕਾ ਜਿਹੜਾ ਆ ਉਸਨੇ ਉਹ ਸਾੜ ਦਿੱਤਾ। ਸੋ ਇਹ ਭੱਠਾ ਬੈਠਾ ਪਿਆ ਆ, ਬਹੁਤ ਬੁਰਾ ਹਾਲ ਆ। ਦਿਲ ਟੁੱਟਾ ਪਿਆ ਆ, ਸਾਰੀ ਕਮਿਊਨਿਟੀ ਦਾ ਇਸ ਦੇ ਵਿੱਚ ਦਿਲ ਟੁੱਟਾ। ਇਹ ਜਿਹੜੇ ਕੋਈ ਬਹੁਤ ਇੱਥੇ ਦਹਾਕਿਆਂ ਤੋਂ ਵੀ ਰਹੇ ਨੇ, ਕਿਸੇ ਨੇ ਏਦਾਂ ਦੀ ਕੋਈ ਖਬਰ ਸੁਣੀ ਨਹੀਂ ਕਦੀ ਵੀ। ਏਦਾਂ ਦੀ ਚੀਜ਼ ਕਦੀ ਕੁਛ ਵਾਪਰਿਆ ਹੀ ਨਹੀਂ, ਜਿਹੜਾ 2 ਦਿਨਾਂ ਦੇ ਵਿੱਚ ਏਦਾਂ ਦਾ ਅਮਰੀਕਾ ਦੇ ਵਿੱਚ ਤੁਹਾਡੇ ਘਰੋਂ ਹੀ ਤੁਹਾਨੂੰ ਕੰਮ ਤੋਂ ਹੀ ਤੁਹਾਨੂੰ ਚੱਕ ਕੇ ਜਿਹੜਾ ਉਹ ਲੈ ਗਿਆ। ਸਣੇ ਪਰਿਵਾਰ ਤੇ ਜਾ ਕੇ ਗੋਲੀਆਂ ਸਣੇ ਬੱਚੇ, ਬਾਅਦ ਚ ਪਤਾ ਨਹੀਂ ਉਹਨੇ ਗੋਲੀ ਮਾਰੀ, ਕਿੱਦਾਂ ਮਾਰਿਆ, ਕੀ ਕੀਤਾ। ਉਹਦੇ ਕੋਲ ਹਥਿਆਰ ਸੀਗਾ, ਨੋ ਡਾਊਟ, ਵੀ ਉਹਨੇ ਹਥਿਆਰ ਦੇ ਸਿਰ ਦੇ ਉੱਤੇ ਡਰਾ ਕੇ ਜਿਹੜਾ ਉਹ ਕੀਤਾ ਆ। ਇਹ ਕੀ ਜਿਹੜੇ ਇਸ ਚੀਜ਼ ਦੇ ਵਿੱਚ ਜਿਹੜਾ ਉਹ ਕਰੂੰਗੇ। ਸੋ ਇਹ ਤੋਂ ਰਾਜਕਰਮਵੀਰ ਸਿੰਘ ਜੀ ਇੱਕ ਲੈਸਨ ਵੀ ਆ, ਖਾਸ ਕਰਕੇ ਆਪਣੇ ਪੰਜਾਬੀ ਜਿਹੜੇ ਟਰੱਕਰਸ ਹੈਗੇ ਆ, ਟਰੱਕਿੰਗ ਕੰਪਨੀਆਂ ਦੇ ਲਈ, ਵੀ ਭਾਈ ਜਦੋਂ ਤੁਸੀਂ ਕਿਸੇ ਨੂੰ ਹਾਇਰ ਕਰਦੇ ਆ ਨਾ, ਉਹਦਾ ਕ੍ਰਿਮੀਨਲ, ਉਹਦੀ ਬੈਕਗ੍ਰਾਉਂਡ ਹਿਸਟਰੀ ਚੈੱਕ ਕਰੋ। ਹੁਣ ਜੋ ਸ਼ੈਰਿਫ ਸੀਗੇ ਸਾਡੇ ਨਾਲ, ਸੋਹਲ ਸਾਹਿਬ, ਉਹ ਕਹਿੰਦੇ ਵੀ ਮੈਨੂੰ ਤਾਂ ਇਹਦੇ ਬਾਰੇ ਨਹੀਂ ਪਤਾ, ਵੀ ਪਰਿਵਾਰ ਦੇ ਮੈਂਬਰ ਨੇ ਦੱਸਿਆ ਵੀ ਇਹਨੇ 1 ਮਹੀਨਾ ਇਸ ਟਰੱਕਿੰਗ ਕੰਪਨੀ 'ਚ ਕੰਮ ਕੀਤਾ ਸੀ। ਸੋ ਦੇਖੋ ਵੀ ਬੰਦੇ ਦਾ ਕ੍ਰਿਮੀਨਲ ਰੈਕੋਰਡ ਸੀਗਾ ਪਹਿਲੇ ਹੀ, ਐਡਾ ਵੱਡਾ ਪੈਰੋਲ ਵਾਇਲੇਸ਼ਨ 'ਚ ਸੀਗਾ। ਪੈਰੋਲ ਦੇ ਉੱਤੇ ਉਹ ਆਇਆ ਸੀਗਾ। ਉਹ ਜਿਹੜਾ ਬੰਦਾ ਇਦਾਂ ਦੇ ਪੁੱਠੇ ਸਿੱਧੇ ਕਾਰੇ ਜਿਹੜਾ ਉਹ ਕਰ ਰਿਹਾ, ਕਿਤੇ ਨਾ ਕਿਤੇ ਨੇ ਵਾਇਲੇਟ ਕੀਤੀ ਹੋਣੀ ਆ। ਸੋ ਆਪਾਂ ਨੂੰ ਬਿਲਕੁਲ, ਹਰਜੋਤ ਸਿੰਘ ਜੀ, ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਇੱਕ ਵੀ ਇਹਦੇ ਵਿੱਚ ਨਾ ਇੱਕ ਵੀ ਜਦੋਂ ਕਿਸੇ ਨੂੰ ਵੀ ਹਾਇਰ ਕਰ ਰਹੇ ਆ, ਕੋਈ ਫਿਕਰ ਨਾ ਕਰੋ, 2 ਦਿਨ ਵੱਧ ਲੱਗ ਜਾਣ, ਮਹੀਨਾ ਵੱਧ ਲੱਗ ਜਾਵੇ, ਹਫ਼ਤਾ ਵੱਧ ਲੱਗ ਜਾਵੇ, ਫਿਕਰ ਨਾ ਕਰੋ, ਪਰ ਉਸਦੀ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਕਰੋ। ਈਵਨ ਵਿਦ ਰੈਂਟਰਸ, ਜਿਹੜੇ ਲੈਂਡਲੋਰਡਸ ਆ, ਜਿਹੜੇ ਤੁਸੀਂ ਰੈਂਟ ਦੇ ਉੱਤੇ ਕਿਸੇ ਨੂੰ ਦਿੰਦੇ ਆ, ਕੁਛ ਵੀ ਕਰਦੇ ਆ, ਇਹ ਚੀਜ਼ ਦੇ ਵਿੱਚ ਕੋਈ ਵੀ ਕੋਤਾਹੀ ਜਿਹੜੀ ਆ ਉਹ ਨਾ ਕਰੋ। ਆਪਾਂ ਨਾ ਉਹ ਹੋ ਜਾਂਦੇ ਆ ਵੀ ਚੱਲ ਕੋਈ ਨਹੀਂ, ਠੀਕ ਹੀ ਆ, ਆਪਾਂ ਜੇ ਠੀਕ ਆ ਤੇ ਸਾਰੇ ਜਿਹੜੇ ਉਹ ਠੀਕ ਜਿਹੜੇ ਉਹ ਹੋਣਗੇ, ਤਾਂ ਆਪਾਂ ਨੂੰ ਇਹਦੇ ਨਾਲ ਜਿਹੜਾ ਉਹ ਕੀ ਫਰਕ ਜਿਹੜਾ ਉਹ ਪੈਣਾ ਆ। ਪਰ ਨਹੀਂ, ਇਦਾਂ ਦੇ ਸ਼ਦਾਈ ਬੇਵਕੂਫ ਲੋਕ ਦੁਨੀਆ ਭਰ ਦੇ ਵਿੱਚ ਘੁੰਮ ਰਹੇ ਨੇ। ਆਪਣੇ ਇੱਥੇ ਹੀ ਜਿਹੜੇ ਉਹ ਘੁੰਮ ਰਹੇ ਨੇ। ਦੋਸ਼ ਜਿਹੜੇ ਲੱਗਣ ਤੋਂ ਬਾਅਦ 'ਚ, ਉਸ ਤੋਂ ਬਾਅਦ ਪਰੋਲ ਹੋਣ ਤੋਂ ਬਾਅਦ 'ਚ ਇਹ ਬਾਹਰ ਆ ਕੇ ਇਹ ਫਿਰ ਉਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ। ਪਿਛਲੀ ਵਾਰੀ 2005 'ਚ ਜਿਹੜੀ ਇਹਨੇ ਘਟਨਾ ਨੂੰ ਅੰਜਾਮ ਦਿੱਤਾ ਸੀਗਾ, ਹਰਜੋਤ ਸਿੰਘ ਜੀ, ਇਸ ਦੇ ਵਿੱਚ ਉਸਨੇ ਫਾਲਸ ਇੰਪ੍ਰਿਜ਼ਨਮੈਂਟ, ਉਦੋਂ ਉਹਨੇ ਅਗਵਾ ਕਰਕੇ ਉੱਥੇ ਹੀ ਕਿਡਨੈਪ ਜਿੱਦਾਂ ਕਰਕੇ ਉਹਨੂੰ ਉੱਥੇ ਹੀ ਰੱਖਿਆ, ਤੇ ਇਸ ਵਾਰ ਕਿਡਨੈਪ ਕਰਕੇ ਜਿਹੜਾ ਉਹ ਨਾਲ ਲੈ ਗਿਆ। ਸੋ ਉਹਦੇ ਮਨ ਦੇ ਵਿੱਚ ਜਿਹੜੀ ਉਹ ਸੀਗੀ ਬਹੁਤ ਨਿਰਦਇਤਾ ਸੀ। ਏਦਾਂ ਸੀਗਾ ਵੀ ਉਹ ਮਰਡਰ ਕਰਨ ਹੀ ਜਿੱਦਾਂ ਆ ਉਹ ਆਇਆ ਹੈਗਾ ਆ, ਵੀ ਉਹਨੇ ਹੋਰ ਨਹੀਂ ਕੁਛ ਵੀ ਸੋਚਿਆ। ਚੋਰੀ ਕੁਛ ਨਹੀਂ ਕੀਤਾ, ਕ੍ਰਿਮੀਨਲ ਬੰਦਾ ਰਿਹਾ ਤੇ 10 ਸਾਲ ਸਜ਼ਾ ਕੱਟ ਕੇ ਆਇਆ ਤੇ ਪੈਰੋਲ ਦੇ ਉੱਤੇ ਆ। ਫੇਰ ਤੁਸੀਂ ਦੇਖੋ ਵੀ ਉਹਦੇ ਕੋਲ ਹਥਿਆਰ ਕਿੱਦਾਂ ਆ ਗਿਆ। ਇਹ ਹੁਣ ਦੇਖਿਓ, ਹੁਣ ਫਿਊਨਲ ਹੋਣਾ, ਹੁਣ ਇਕੱਠ ਹੋਣਾ ਆ, ਉੱਥੇ ਸਾਰੇ ਗਵਰਨਰ, ਹੋਰ ਬਹੁਤ ਸਾਰੇ ਲਿਬਰਲਸ ਆਣੇ ਆ, ਉਹਨੀ ਬੜੀਆਂ ਸਟੇਟਮੈਂਟਾਂ ਦੇਣੀਆਂ। ਇਹ ਹਾਲ ਕੈਲੀਫੋਰਨੀਆ ਸਟੇਟ ਦਾ ਆ। ਇੱਕ ਕ੍ਰਿਮੀਨਲ ਬੰਦਾ ਜਿਹੜਾ ਪੈਰੋਲ ਦੇ ਉੱਤੇ ਸੀਗਾ, ਤੇ ਉਹ ਪੁਲਿਸ ਨੂੰ ਵੀ ਨਹੀਂ ਪਤਾ ਵੀ ਪੈਰੋਲ ਕਿੱਥੇ ਆ, ਉਹਦਾ ਐਡਰੈਸ ਚੋਚਲਾ ਦਾ 2 ਐਡਰੈਸ ਸੀ ਉਹਦੇ। ਗਨ ਉਹਨੂੰ ਕਿੱਥੋਂ ਲੈ ਲਈ? 4 ਬੰਦੇ ਇੱਕ ਪਰਿਵਾਰ ਦੇ ਜਿਹੜੇ ਮਾਰ ਦਿੱਤੇ ਹੈਗੇ ਆ, ਪੂਰੇ ਦਾ ਪੂਰਾ ਪਰਿਵਾਰ ਤਬਾਹ ਕਰ ਦਿੱਤਾ ਹੈਗਾ ਆ। ਸੋ ਇਹ ਹਾਲ ਸਟੇਟ ਦਾ ਬਣਿਆ ਹੋਇਆ ਆ। ਦੇਖੋ, ਜਿਹੜਾ ਹਰਜੋਤ ਸਿੰਘ ਜੀ ਇਹਦੇ ਵਿੱਚ ਤਾਂ ਹੈ, ਜਿਹੜਾ ਕ੍ਰਿਮੀਨਲ ਆ ਉਹਨੇ ਤਾਂ ਗਨ ਲੈ ਹੀ ਲੈਣੀ ਕਿਤੇ ਨਾ ਕਿਤੋਂ। ਇਹ ਤਾਂ ਆਪਾਂ ਨੂੰ ਪਤਾ ਹੀ ਹੈ ਇਹਦਾ, ਓਬਵੀਅਸ ਜੀ ਜਿਹੜੀ ਇਹ ਗੱਲ ਆ, ਉਹਨੂੰ ਫਰੋਮ ਦਾ ਸਟਰੀਟਸ ਇਦਾਂ ਦੀਆਂ ਚੀਜ਼ਾਂ ਉਹਨੂੰ ਮਿਲ ਹੀ ਜਾਣੀਆਂ। ਕ੍ਰਿਮੀਨਲ ਬਿਰਤੀ ਵਾਲਿਆਂ ਦੀ ਜਿਹੜੇ ਲੋਕ ਨੇ, ਕ੍ਰਿਮੀਨਲ ਲੋਕ ਨੇ, ਉਹਨਾਂ ਦੇ ਨਾਲ ਕੰਟੈਕਟ ਰਹਿੰਦੇ ਹੀ ਆ। ਪਰ ਇੱਥੇ ਸਿਸਟਮ ਪੂਰੀ ਤਰ੍ਹਾਂ ਜਿਹੜਾ ਉਹ ਫੇਲ ਹੋਇਆ ਆ। ਹਥਿਆਰ ਲੈ ਲਿਆ ਰਾਜਕਰਮਵੀਰ ਸਿੰਘ। ਸੋ ਪੁਲਿਸ ਨੇ ਜਿੱਦਾਂ ਪੈਰੋਲ ਸੀ, ਉਹਨਾਂ ਨੂੰ ਪਤਾ ਹੀ ਨਹੀਂ ਵੀ ਬੰਦਾ ਕਿੱਥੇ ਚੱਲ ਰਿਹਾ, ਪੁੱਛਦੇ ਆ, ਪਤਾ ਨਹੀਂ ਕਿੰਨੇ ਕੁ ਜਾਣੇ ਤਾਂ ਇਹਨਾਂ ਨੇ ਪੈਰੋਲ ਤੇ ਛੱਡੇ ਆ, ਕਿਹਨੂੰ ਇਹ ਫੜਦੇ ਆ, ਕਿਹਨੂੰ ਇਹ ਕੀ ਕਰਦੇ, ਕਿਸੇ ਦੀ ਪੁੱਛਗਿੱਛ ਕਰਦੇ ਆ, ਨਹੀਂ ਕਰ ਰਹੇ ਆ, ਕੀ ਆ। ਸੋ ਇਹ ਕਿੰਨੇ ਡਿਪਾਰਟਮੈਂਟਸ ਦਾ ਇੱਥੇ ਜਿਹੜਾ ਫੇਲੀਅਰ ਇਸ ਚੀਜ਼ ਦੇ ਵਿੱਚ ਜਿਹੜਾ ਉਹ ਰਿਹਾ ਹੈਗਾ ਆ, ਵੀ ਕੀ ਜਿਹੜਾ ਇੱਥੇ ਕਰੀ ਜਾ ਰਹੇ ਆ, ਵੀ ਇਦਾਂ ਦੇ ਬੰਦੇ ਜਿਹੜੇ ਉਹ ਤੁਰੀ ਫਿਰੀ ਜਾ ਰਹੇ ਆ।
ਸਾਰੇ ਕਹਿੰਦੇ ਆ ਵੀ ਜਦੋਂ ਕੋਈ ਫੈਲਨ ਆਉਂਦਾ ਵੀ ਉਸ ਨੂੰ ਦੁਬਾਰਾ ਸਿਸਟਮ ਦੇ ਵਿੱਚ ਆਉਣ ਦੇ ਲਈ ਮੌਕਾ ਮਿਲਣਾ ਚਾਹੀਦਾ। ਭਾਈ ਮੌਕਾ ਵੀ ਦਿੰਦੇ ਆ ਲੋਕ, ਪਰ ਇਦਾਂ ਦੇ ਜਿਹੜੇ ਸ਼ਦਾਈ ਆ ਫਿਰ ਉਹ ਪੱਕੀ ਉੱਥੇ ਉਹ ਦੂਜਿਆਂ ਦੇ ਲਈ ਵੀ ਜਿਹੜੀ ਉਹ ਨਾਲ ਦੇ ਨਾਲ ਉਹ ਚੀਜ਼ ਹੋ ਜਾਂਦੀ ਆ। ਸਾਰਾ ਕੁਛ ਹੀ ਜਿਹੜਾ ਉਸ ਦੇ ਵਿੱਚ ਡੈਡ ਆ, ਬੰਦ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਹੋ ਜਾਂਦਾ। ਸੋ ਕੀ ਤੁਸੀਂ ਉਹ ਕਰੋਗੇ? ਸੋ ਇਹ ਭਾਈ ਇਹਨਾਂ ਨੂੰ ਪੋਲੀਟੀਸ਼ੀਅਨਾਂ ਨੂੰ ਕਹੋ ਵੀ ਇੰਨੀ ਲੀਨੀਐਂਸੀ, ਇੰਨੀ ਲਿਬਰਲ ਕੰਮ ਜਿਹੜਾ ਉਹ ਚੱਲਦਾ ਨਹੀਂ ਆ। ਤੁਹਾਡੇ ਪਰਿਵਾਰ ਦੇ ਜੀਆਂ ਦੇ ਨਾਲ ਏਦਾਂ ਕਿਤੇ ਹੋਇਆ ਹੋਵੇ ਤੇ ਤੁਸੀਂ ਕੀ ਮੰਗੋਗੇ ਉਹਦੇ ਲਈ? ਇਸ ਅਪਰਾਧੀ ਦੇ ਲਈ ਕੀ ਤੁਸੀਂ ਉਹਦੇ ਵਿੱਚ ਮੰਗੋਗੇ? ਵੀ ਇਹਨੂੰ ਬਾਹਰ ਛੱਡ ਦਈਏ, 10 ਸਾਲੀ ਬਾਹਰ ਛੱਡ ਦਈਏ, ਇਹਨੂੰ 25 ਸਾਲੀ ਬਾਹਰ ਛੱਡ ਦਈਏ? ਵੀ ਸੇਫ ਕਿੱਥੇ ਆ ਹਨਾ, ਆਪਣੇ ਬਿਜ਼ਨਸ ਦੇ ਵਿੱਚ ਆ, ਬਹੁਤ ਸਕੂਲ 'ਚ ਸਾਰੇ ਦੇਖਦੇ ਆ, ਕਿੱਥੇ ਨਹੀਂ ਆਪਾਂ ਦੇਖ ਰਹੇ ਵੀ ਇਹੀ ਕੁਛ ਜਿਹੜਾ ਉਹ ਵਾਪਰੀ ਜਾ ਰਿਹਾ ਹਰ ਪਾਸੇ, ਜਿਹੜੀ ਹਾਹਾਕਾਰ ਜਿੱਦਾਂ ਜਿਹੜੀ ਉਹ ਮਚੀ ਪਈ ਹੈ। ਸੋ ਇਹ ਤਾਂ ਭਾਈ ਦੇਖਣਾ ਪੈਣਾ ਵੀ ਕੀ ਤੁਸੀਂ ਕਰ ਰਹੇ ਆ, ਕਿੱਦਾਂ ਦੇ ਬੰਦਿਆਂ ਨੂੰ ਤੁਸੀਂ ਉੱਥੇ ਅੱਗੇ ਲੈ ਕੇ ਆ ਰਹੇ ਆ। ਸੋ ਬਹੁਤ ਗਲਤ ਵਾਪਰਿਆ ਆ, ਬਹੁਤ ਦੁਖਦਾਈ ਘਟਨਾ ਜਿਹੜੀ ਆ ਇਹ ਵਾਪਰੀ ਆ। ਤੇ ਜਿਹੜੇ ਜਿੱਦਾਂ ਬਿਲਕੁਲ ਹਰਜੋਤ ਜੀ ਤੁਸੀਂ ਵੀ ਕਹਿ ਰਹੇ ਆ, ਲੈਸਨਸ ਇਸ ਦੇ ਵਿੱਚੋਂ ਬਹੁਤ ਜ਼ਿਆਦਾ ਲਰਨ ਕਰਨ ਵਾਲੇ ਆ। ਉਹਦੇ ਤੇ ਆਪਾਂ ਫੇਰ ਕਿਤੇ ਚਰਚਾ ਜਿਹੜੀ ਉਹ ਕਰਾਂਗੇ। ਰਾਈਟ ਨਾਓ ਪਰਿਵਾਰ ਨੂੰ ਕਮਿਊਨਿਟੀ ਦੇ ਸਾਥ ਦੀ, ਸਾਰਿਆਂ ਦੇ ਸਾਥ ਦੀ ਜਿਹੜੀ ਆ ਉਹ ਜਿਹੜੇ ਉਹ ਜ਼ਰੂਰਤ ਆ। ਸੋ ਭਾਈ ਇਸ ਚੀਜ਼ ਨੂੰ ਜਿਹੜਾ ਉਹ ਦੇਖੋ, ਇਹ ਕੀ ਕੁਛ ਜਿਹੜਾ ਉਹ ਵਾਪਰ ਰਿਹਾ ਆ। ਜਦੋਂ ਤੁਸੀਂ ਕਿਸੇ ਨੂੰ ਹਾਇਰ ਕਰਦੇ ਆ ਉਹ ਦੇਖੋ ਵੀ ਕਿੱਦਾਂ ਦੇ ਬੰਦੇ ਨੂੰ ਤੁਸੀਂ ਹਾਇਰ ਜਿਹੜਾ ਉਹ ਕਰ ਰਹੇ ਹੈਗੇ ਆ। ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਜਿਹੜਾ ਆ ਉਹ ਰੱਖੋ। ਸੋ ਬਿਲਕੁਲ ਆਪਾਂ ਤਾਂ ਹੁਣ ਅਰਦਾਸ ਹੀ ਕਰ ਸਕਦੇ ਹਾਂ, ਪਰਿਵਾਰ ਦੇ ਨਾਲ ਹਮਦਰਦੀ ਕਰ ਸਕਦੇ ਹਾਂ। ਬਹੁਤ ਹੀ ਮਾੜੀ ਖਬਰ ਆ, ਸਾਰਿਆਂ ਨੂੰ ਆਸ ਸੀ ਪਈ ਹੋਪਫੁਲੀ, ਕਿਉਂਕਿ ਉਹ ਬੰਦਾ ਹੁਣ ਫੜ ਲਿਆ ਗਿਆ ਸੀ, ਜਾਂ ਜਦੋਂ ਉਹ ਸੁਸਾਈਡ ਕਰਨ ਲੱਗਾ ਸੀ ਉਦੋਂ ਅਰੈਸਟ ਕਰ ਲਿਆ ਸੀ। ਹੋਪਫੁਲੀ ਜਿਹੜੇ ਸਾਰੇ ਚਾਰੇ ਜਣੇ ਜਿੰਦੇ ਹੋਣਗੇ, ਠੀਕ ਹੋਣਗੇ, ਪਰ ਉਹ ਨਹੀਂ ਹੋ ਸਕਿਆ। ਸੋ ਆਪਾਂ ਸਾਰੇ ਅਰਦਾਸ ਕਰੀਏ ਤੇ ਪਰਿਵਾਰ ਦੇ ਨਾਲ ਜਿਹੜਾ ਆ ਦੁੱਖ ਦੇ ਵਿੱਚ ਭਾਈਵਾਲ ਹੋਈਏ। ਇੱਕ ਹੀ ਪਰਿਵਾਰ ਦੇ 4 ਮੈਂਬਰ, ਜਿਨ੍ਹਾਂ ਚੋਂ 8 ਮਹੀਨੇ ਦਾ ਇੱਕ ਬੱਚਾ, ਬਹੁਤ ਅਰੂਹੀ ਬਹੁਤ ਰੂਹ ਕੰਬਾਉਣ ਵਾਲੀ ਜਿਹੜੀ ਆ ਇਹ ਘਟਨਾ ਜਿਹੜੀ ਆ ਵਾਪਰੀ ਹੈਗੀ। ਜੀ। ਸੋ ਆਪਣੇ ਨਾਲ ਮਰਸਡ ਕਾਉਂਟੀ ਦੇ ਜਿਹੜੇ ਡਿਪਾਰਟਮੈਂਟ ਚੋਂ ਪੁਲਿਸ ਫੋਰਸ ਚੋਂ, ਸ਼ੈਰਿਫ ਡਿਪਾਰਟਮੈਂਟ ਚੋਂ ਜਿਹੜੇ ਆਪਣੇ ਨਾਲ ਤਰਲੋਚਨ ਸੋਹਲ ਜੀ ਜੁੜੇ ਸੀ। ਉਹਨਾਂ ਨੇ ਆਪਾਂ ਨੂੰ ਜਿਹੜਾ ਉਹ ਦੱਸਿਆ ਵੀ ਤਕਰੀਬਨ ਸ਼ਾਮ ਨੂੰ 6:30 ਵਜੇ ਜਿਹੜਾ ਆ ਉਹਨਾਂ ਨੂੰ ਕਾਲ ਆਈ ਇੱਕ ਫਾਰਮਰ ਦੀ, ਜੋ ਕਿ ਆਪਣੇ ਬਦਾਮ ਝਾੜ ਰਿਹਾ ਸੀ ਉੱਥੇ। ਇਹ ਡੌਸ ਪੈਲੋਸ ਤੇ ਅਲਨਾਈਡੋ ਦੇ ਇਲਾਕੇ ਦੇ ਵਿੱਚ 152 ਤੇ 33 ਵਾਲਾ ਜਿਹੜਾ ਇਲਾਕਾ ਆ, ਉਧਰਲੇ ਪਾਸੇ ਇਹ ਪਰਿਵਾਰ ਨੂੰ ਲੈ ਗਿਆ ਸੀਗਾ ਸਲਗਾਡੋ, ਤੇ ਉੱਥੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ। ਉਹਨਾਂ ਨੇ ਕਿਹਾ ਵੀ ਜਦੋਂ ਉਹਨਾਂ ਨੇ ਸ਼ੈਰਿਫ ਨੂੰ ਦੱਸਿਆ ਵੀ ਇੱਕ ਜਿਹੜੀ ਮਿਲੀ ਆ ਲਾਸ਼, ਜਿਹੜੀ ਉਸ ਨੂੰ ਮਿਲੀ ਆ, ਫਿਰ ਮੌਕੇ ਦੇ ਉੱਤੇ ਪਹੁੰਚੀ ਆ ਪੁਲਿਸ। ਐਕਟੀਵਿਟੀ, ਸ਼ੈਰਿਫ ਐਕਟੀਵਿਟੀ ਦੇਖਦੇ ਹੋਏ ਉੱਥੇ ਲੋਕਾਂ ਨੂੰ ਸ਼ੱਕ ਪਈ, ਭਿਣਕ ਪਈ ਵੀ ਕੁਛ ਨਾ ਕੁਛ ਜਿਹੜਾ ਇਹ ਹੋਇਆ। ਤੇ ਇਹ ਜਿਹੜੀ ਖਬਰ ਆ ਉਹੀ ਨਿਕਲੀ ਵੀ ਜਿਹੜੇ ਚਾਰੇ ਜੀ ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਆ। 8 ਮਹੀਨੇ ਦੀ ਬੱਚੀ, ਉਸ ਦੀ ਮਾਤਾ ਜਿਹੜੀ 8 ਮਹੀਨੇ ਦੀ ਬੱਚੀ ਆ ਰੂਹੀ ਧੇਰੀ, ਨਾਲ ਉਸ ਦੀ ਮਾਤਾ ਜਸਲੀਨ ਕੌਰ, ਨਾਲ ਉਸ ਦਾ ਪਿਤਾ ਜਸਦੀਪ ਸਿੰਘ ਤੇ ਉਸ ਦਾ ਜਿਹੜਾ ਤਾਇਆ ਅਮਨਦੀਪ ਸਿੰਘ, ਪਿੰਡ ਹਸਰੀ ਹੁਸ਼ਿਆਰਪੁਰ ਤੋਂ ਸਨ। ਇੱਥੇ ਰਹਿ ਰਹੇ ਸੀਗੇ। ਨਵਾਂ ਇਹਨਾਂ ਨੇ ਅਜੇ ਯਾਰਡ ਜਿਹੜਾ ਹਰਜੋਤ ਸਿੰਘ ਜੀ ਲਿਆ, ਜਿੱਥੇ ਆਪਾਂ ਇਸ ਟਾਈਮ ਅੱਜ ਜਾ ਕੇ ਤੁਹਾਨੂੰ ਉੱਥੋਂ ਜਿਹੜਾ ਉਹ ਦਿਖਾਇਆ। ਕੰਮ ਅਜੇ ਵਿਚਾਰਿਆਂ ਦਾ ਸ਼ੁਰੂ ਹੋਇਆ ਨੂੰ ਹਫ਼ਤਾ ਕੁ ਹੋਇਆ ਸੀਗਾ ਉਸ ਯਾਰਡ ਦਾ, ਤੇ ਉੱਥੇ ਜਿਹੜੀ ਘਟਨਾ, ਦੁਰਘਟਨਾ ਜਿਹੜੀ ਆ ਇਹ ਵਾਪਰੀ ਆ। ਦਿਲ ਕੰਬਾਊ ਜਿਹੜੇ ਵੀ ਸ਼ਬਦ ਇਸ ਦੇ ਲਈ ਵਰਤ ਲਈਏ ਉਹ ਘੱਟ ਆ। ਇੱਥੇ ਇਸ ਟਾਈਮ ਭੱਠਾ ਜਿਹੜਾ ਉਹ ਬਹਿ ਗਿਆ ਆ। ਇਸ ਹਸੂਸ ਸਲਗਾਡੋ ਨੇ ਪੂਰੀ ਕਮਿਊਨਿਟੀ ਦੇ ਦਿਲ 'ਚ ਛੁਰਾ ਜਿਹੜਾ ਆ ਇਹ ਮਾਰਿਆ ਆ, ਜੋ ਕੁਛ ਵੀ ਇਹ ਕੀਤਾ ਆ। ਸੋ ਭਾਈ ਜਵਾਬ ਮੰਗੋ ਹੁਣ ਇਹ ਜਿਹੜੇ ਪੋਲੀਟੀਸ਼ੀਅਨ ਆ, ਵੀ ਇਹ ਜਿਹੜੇ ਕਤਲ ਆ ਇਹ ਤੁਹਾਡੇ ਸਿਰ ਤੇ ਆ। ਇਹ ਤੁਸੀਂ ਕ੍ਰਿਮੀਨਲ ਬੰਦਿਆਂ ਨੂੰ ਛੱਡਦੇ ਹੋ, ਤੁਸੀਂ ਅਜਿਹੇ ਲੋਕਾਂ ਨੂੰ ਸ਼ਹਿ ਦਿੰਦੇ ਹੋ, ਤੇ ਇਹ ਕੁਛ ਜਿਹੜਾ ਉਹ ਕਰ ਰਹੇ ਆ। ਤੇ ਇਹਦੀ ਲਾਸ਼ਾਂ ਜਿਹੜੀਆਂ ਤੁਹਾਡੇ ਮੋਢਿਆਂ ਤੇ ਆ, ਤੁਹਾਡੇ ਸਿਰਾਂ ਤੇ ਇਹਨਾਂ ਦਾ ਖੂਨ ਜਾਂਦਾ ਆ, ਜੋ ਕੁਛ ਵੀ ਇੱਥੇ ਇਹ ਵਾਪਰ ਰਿਹਾ ਹੈ। ਸੋ ਇੱਥੇ ਆਪਾਂ ਹਰਜੋਤ ਸਿੰਘ ਜੀ ਪ੍ਰੋਗਰਾਮ ਨੂੰ ਇਜਾਜ਼ਤ ਲੈਂਦੇ ਆ ਜੀ। ਤੇ ਤੇ ਜਿੱਦਾਂ ਸੋਹਲ ਹੁਣਾਂ ਨੇ ਕਿਹਾ ਸੀਗਾ ਵੀ ਮੇ ਵੀ ਕੱਲ ਨੂੰ ਥੋੜੀ ਹੋਰ ਇਨਫੋਰਮੇਸ਼ਨ ਹੋਵੇ, ਆਪਾਂ ਉਹਨਾਂ ਨੂੰ ਫਿਰ ਲਿਆਉਣ ਦੀ ਕੋਸ਼ਿਸ਼ ਕਰਾਂਗੇ, ਜੇ ਕੁਝ ਹੋਰ ਇਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਪਤਾ
ਜਿਹੜਾ ਉਹ ਲੱਗ ਸਕੇ। ਤੇ ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਸਾਡੇ ਵੱਲੋਂ ਦੋਨਾਂ ਵੱਲੋਂ ਸਤਿ ਸ਼੍ਰੀ ਅਕਾਲ ਜੀ।